ਤੇ ਬੜੀ ਲੋਕ ਇਹਦੇ ਤੇ ਬਾਰੇ ਦੇ ਵਿੱਚ ਪੂਰੇ ਪਾਕਿਸਤਾਨ ਦੀਆਂ ਨਜ਼ਰਾਂ ਨੇ, ਦੇਖਣਾ ਚਾਹ ਰਹੇ ਨੇ ਪਾਕਿਸਤਾਨ ਦੇ ਵਿੱਚ, ਕਿਉਂਕਿ ਜਿੰਨੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਸਾਰੀਆਂ ਹੀ ਉੱਥੇ ਇਲੈਕਸ਼ਨ ਲੜ ਰਹੀਆਂ ਨੇ ਤੇ ਉਹਨਾਂ ਦੇ ਜਿਹੜੇ ਪੂਰੇ ਮੁਲਕ ਦੇ ਵਿੱਚ ਸਪੋਰਟਰ ਨੇ ਉਹਨਾਂ ਦੀਆਂ ਨਜ਼ਰਾਂ ਨੇ ਉੱਥੇ ਕਿ ਵੀ ਦੇਖੋ ਕਿਹੜੀ ਪਾਰਟੀ ਜਿੱਤਦੀ ਹੈ, ਉਹਦੇ ਅਸਰਾਤ ਬਾਕੀ ਮੁਲਕ ਦੇ ਉੱਤੇ ਵੀ ਪੈਦਾ ਹੋਣਗੇ। ਕਿਸੇ ਵੀ ਪਾਰਟੀ ਨੂੰ ਤੇ ਅਗਰ ਅੱਛਾ ਰਿਸਪੌਂਸ ਮਿਲਦਾ ਹੈ ਤੇ ਉਹਦੇ ਆਜ਼ਾਦ ਕਸ਼ਮੀਰ ਦੇ ਇਲੈਕਸ਼ਨ ਤੇ ਵੀ ਅਸਰਾਤ ਮੁਰਤਬ ਹੋਣਗੇ। ਬਿਲਕੁਲ ਹੋਣਗੇ ਜੋ ਸਰ ਦੇਖੋ ਨਾ ਇਹਦੇ ਇਲੈਕਸ਼ਨ ਆਣੇ ਨੇ ਉਹਨਾਂ ਦੇ ਤੇ ਵੀ ਹੋਣੇ ਨੇ। ਇਸ ਟਾਈਮ ਲੋਕਾਂ ਦਾ ਇੱਕ ਜਿਹੜਾ ਨਾ, ਅਗਰ ਅਸੀਂ ਸੋਸ਼ਲ ਮੀਡੀਆ ਦੀ ਨਬਜ਼ ਫੜੀ ਹੈ ਤੇ ਉਹਦੇ ਤੇ ਲੋਕਾਂ ਦਾ ਇੱਕ ਬੜਾ ਸਵਾਲ ਹੈ ਕਿ ਜਿਹੜੀ ਪਾਰਟੀ ਕਲੇਮ ਕਰਦੀ ਕਿ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਔਰ ਉਹਨਾਂ ਦੀ ਸਭ ਤੋਂ ਜ਼ਿਆਦਾ ਫੋਲੋਇੰਗ ਹੈ ਪਾਕਿਸਤਾਨ ਤਹਿਰੀਕ ਇਨਸਾਫ, ਤੇ ਇਸ ਇਲੈਕਸ਼ਨ ਦੇ ਵਿੱਚ ਉਹ ਕਿਤੇ ਨਜ਼ਰ ਆ ਰਹੀ ਤੁਹਾਨੂੰ? ਅੱਛਾ, ਮਤਲਬ ਉਹਨਾਂ ਦੇ ਕਹਿੰਦੇ ਨੇ ਕਿ ਉਹ ਕਹਿੰਦੇ ਨੇ ਕਿ ਉਹ ਕਹਿੰਦੇ ਸਾਡੇ ਕੋਲ ਫਿਰ ਇੱਕ ਵਾਰੀ ਫਿਰ ਨਿਸ਼ਾਨ ਖਿੱਚ ਲਿਆ ਹੈ, ਆਜ਼ਾਦ ਉਮੀਦਵਾਰਾਂ ਦੇ ਤੌਰ ਤੇ ਇਲੈਕਸ਼ਨ 'ਚ ਕੰਟੈਸਟ ਕਰਨਗੇ। ਤੇ ਉਹਨਾਂ ਦੇ ਬਾਰੇ ਦੇ ਵਿੱਚ ਇਹੋ ਹੀ ਕਹਿੰਦੇ ਆ, ਮੈਂ ਇਹਦੇ ਤੇ ਕੱਲ ਵੀ ਗੱਲ ਕਰ ਚੁੱਕੇ ਹਾਂ ਅਸੀਂ ਤੇ, ਲੇਕਿਨ ਨਹੀਂ ਕੱਲ ਤੁਸੀਂ ਐਵੇਂ ਬਚ ਆ ਕੇ ਨਿਕਲ ਗਏ ਸੀ। ਹਾਂ ਅੱਛਾ, ਹਾਂ ਮੈਂ ਕਹਿੰਦਾ ਉਹਦੇ 'ਚ ਨਹੀਂ, ਮੈਂ ਤੁਹਾਨੂੰ ਦੱਸਿਆ ਸੀ ਕਿ ਉੱਥੇ ਇਹਨਾਂ ਨੇ ਆਪਣੇ ਸਿੰਬਲ ਤੋਂ ਇਲਾਵਾ ਦੂਸਰੇ ਪਾਰਟੀਆਂ ਦੇ ਨਾਲ ਵੀ ਗੁਫ਼ਤਗੂ ਹੋਈ ਸੀ ਕਿ ਵੀ ਉਹਨਾਂ ਦੇ ਜਿਹੜੀ ਇਲੈਕਸ਼ਨ ਉਹਨਾਂ ਦੇ ਆਪਣੇ ਤੁਸੀਂ ਉਹਨਾਂ ਦੇ ਨਾਲ ਪੀਕੇ ਮੈਕ ਤੇ ਐਮਡਬਲਯੂਐਮ ਦੇ ਵਾਲੇ ਨਾਲ ਗੱਲ ਕੀਤੀ ਸੀ ਨਾ, ਉਹਨਾਂ ਨਾਲ ਇਤਿਹਾਦ ਫਿਰ ਉਹ ਵੀ ਇੱਕ ਪਤਾ ਚੱਲਿਆ ਸੀ ਕਿ ਉੱਥੋਂ ਦੀ ਜਿਹੜੀ ਕਿਆਦਤ ਸੀ ਔਰ ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਗਿਲਗਿਤ ਬਲਤਿਸਤਾਨ ਡੈਮੋਕ੍ਰੈਟਿਕ ਪਾਰਟੀ ਦੇ ਨਾਮ ਦੇ ਨਾਲ ਵੀ ਬਣਾਈ ਸੀ ਔਰ ਉਹਦੇ ਤੇ ਜ਼ਰੀਏ ਫਿਰ ਤੱਕ ਸਾਨੂੰ ਉਹ ਵੈਸੇ ਉੱਥੇ ਉਹ ਪੋਲੋ ਮੈਨ ਦਾ ਸਾਈਨ ਵੀ, ਪੋਲੋ ਮੈਨ ਦਾ ਸਾਈਨ ਵੀ ਉਹਨਾਂ ਦੇ ਸਿੰਬਲ ਜਿਹੜਾ ਸੀ ਨਾ ਉਹ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਖੇਡ ਤੇ ਪਾਈ ਸੀ ਪੂਰੀ। ਬਹਰਹਾਲ ਸਿਆਸਤ ਦੇ ਵਿੱਚ ਤੇ ਚੀਜ਼ਾਂ ਹੁੰਦੀਆਂ ਨੇ, ਖੇਡ ਵੀ ਪੈਂਦੀਆਂ ਨੇ ਤੇ ਸਾਰਿਆਂ ਨੂੰ ਪਤਾ ਵੀ ਲੱਗ ਰਿਹਾ ਹੁੰਦਾ ਕਿ ਲੋਕ ਕੀ ਚਾਹ ਰਹੇ ਨੇ ਜਾਂ ਕੀ ਕਰਨਾ ਚਾਹ ਰਹੇ ਨੇ ਜਾਂ ਉਹਨਾਂ ਦਾ ਮਸਲਾ ਕੀ ਹੈ। ਤੇ ਤੁਹਾਡੀ ਗੱਲ ਦਾ ਜਿਹੜਾ ਜਵਾਬ ਮੈਂ ਤੁਹਾਨੂੰ ਦੇਵਾਂਗਾ ਕਿ ਤੁਸੀਂ ਇੱਕ ਚੀਜ਼ ਦੇ ਉੱਤੇ ਗੌਰ ਕਰੋ ਕਿ ਪੀਟੀਆਈ ਕਲੇਮ ਕਰਦੀ ਹੈ ਕਿ ਅਸੀਂ ਮੁਲਕ ਦੇ ਸਭ ਤੋਂ ਵੱਡੀ ਪਾਰਟੀ, ਠੀਕ ਹੈ, ਔਰ ਕੌਮੀ ਅਸੈਂਬਲੀ ਦੇ ਵਿੱਚ ਉਹਨਾਂ ਦਾ ਜਿਹੜਾ ਆਪੋਜੀਸ਼ਨ ਲੀਡਰ ਹੈ ਉਹਦਾ ਤਾਲੁਕ ਪੀਟੀਆਈ ਦੇ ਨਾਲ ਨਹੀਂ ਹੈ। ਲੇਕਿਨ ਉਹਨਾਂ ਦੇ ਦਰਦ ਹੋਣਾ ਇੱਕ ਅਲੱਗ ਚੀਜ਼, ਉਹਨਾਂ ਦੇ ਵੋਟਾਂ ਨਾਲ ਤਾਲੁਕ ਤੇ ਹੈ ਨਾ, ਵੋਟਾਂ ਦੇ ਨਾਲ ਹੀ ਤਾਲੁਕ ਹੋਣਾ ਇੱਕ ਹੋਰ ਚੀਜ਼ ਹੈਗੀ। ਅਸੀਂ ਤੇ ਨੂਨ ਲੀਗ ਦੇ ਪੀਪਲ ਪਾਰਟੀ ਦੇ ਬੇਸ਼ੁਮਾਰ ਲੋਕਾਂ ਦੇ ਨਾਲ ਜ਼ਾਤੀ ਤਾਲੁਕ ਹੈ। ਅਯਾਜ਼ ਸਾਦਕ ਇਮਰਾਨ ਖਾਨ ਸਾਹਿਬ ਦੇ ਉਹ ਸਕੂਲ ਫੈਲੋ ਨੇ, ਉਹਨਾਂ ਦੇ ਨਾਲ ਪੜ੍ਹਦੇ ਰਹੇ ਨੇ, ਉਹ ਤਾਲੁਕ ਹੋਣਾ ਤੇ ਹੋਰ ਚੀਜ਼ ਹੈ। ਲੇਕਿਨ ਉਹਨਾਂ ਨੇ ਦੀਗਰ ਪਾਰਟੀਆਂ ਲੋ ਸੈਨੇਟ 'ਚ ਵੀ ਉਹਨਾਂ ਦਾ ਬੰਦਾ ਨਹੀਂ ਹੈਗਾ ਹੋਰ ਪਾਰਟੀ ਦਾ। ਉਹਨਾਂ ਨੇ ਜੀਬੀ ਦੇ ਵਿੱਚ ਵੀ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਨਾਲ ਕਿਉਂ ਤੇ ਇਲੈਕਸ਼ਨ ਕਮਿਸ਼ਨ 'ਚ ਰਜਿਸਟਰਡ ਨਹੀਂ ਹੈ ਤਹਿਰੀਕ ਇਨਸਾਫ, ਔਰ ਕਿਉਂ ਨਹੀਂ ਰਜਿਸਟਰਡ ਹੈ ਉਹਨਾਂ ਦੇ ਉੱਤੇ ਸੁਪਰੀਮ ਕੋਰਟ ਦੇ ਫੈਸਲੇ ਵੀ ਮੌਜੂਦ ਨੇ। ਇੱਕ ਬੜੀ ਪੁਰਾਣੀ ਗੱਲ ਹੈ ਕਿ ਉਹਨਾਂ ਨੇ ਜਿਹੜੇ ਪਾਰਟੀ ਇਲੈਕਸ਼ਨਸ ਨੇ ਉਹ ਨਹੀਂ ਕਰਵਾਏ ਜਿਹੜੇ ਕਿ ਮੈਂਡੇਟਰੀ ਹੁੰਦੇ ਨੇ ਹਰ ਸਿਆਸੀ ਜਮਾਤ ਵਾਸਤੇ ਕਿ ਉਹ ਇਲੈਕਸ਼ਨ ਕਮਿਸ਼ਨ ਦੇ ਵਿੱਚ ਆਪਣੇ ਸਾਲਾਨਾ ਜਿਹੜੇ ਨੇ ਅੰਦਰੂਨੀ ਇਲੈਕਸ਼ਨ, ਦਾਖਲੀ ਇਲੈਕਸ਼ਨ, ਇੰਟਰਨਲ ਇਲੈਕਸ਼ਨ ਜਿਹੜੀ ਹੈ ਉਹਨਾਂ ਦੀ ਰਿਪੋਰਟ ਪੇਸ਼ ਕਰਨ, ਅਹੁਦੇਦਾਰਾਂ ਦੀ ਪੇਸ਼ ਕਰਨ ਤੇ ਤਾਂ ਕਿ ਉਹ ਫਿਰ ਅੱਗੇ ਉਹਨਾਂ ਨੂੰ ਇਲੈਕਸ਼ਨ ਤੇ ਉਹਨਾਂ ਨੇ ਕਰਾਇਆ ਸੀ ਜੋਈ ਸਾਹਿਬ। ਲੇਕਿਨ ਉਹ ਦੇਖੋ ਉਹਦੇ ਖਿਲਾਫ ਅਕਬਰ ਬਾਬਰ ਸਾਹਿਬ ਚਲੇ ਗਏ ਸਨ ਔਰ ਉਹ ਜਿਹੜੇ ਜਗ੍ਹਾ ਦੇ ਉੱਤੇ ਇਲੈਕਸ਼ਨ ਕਰਾਇਆ ਗਿਆ ਸੀ ਉਹ ਮੋਸਟਲੀ ਵੋਟਰਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਕਿੱਥੇ ਇਲੈਕਸ਼ਨ ਹੋਏ। ਯਾਨੀ ਗੱਲ ਦਾ ਮਕਸਦ ਹੈਗਾ ਕਿ ਤੁਸੀਂ ਚਾਹੇ ਫਾਰਮੈਲਿਟੀ ਦੇ ਨਾਲ ਚਾਹੇ ਦੀਗਰ ਜਮਾਤਾਂ ਨੇ ਵੀ ਫਾਰਮੈਲਿਟੀ ਦੇ ਨਾਲ ਕਰਦੀਆਂ ਨੇ। ਕਹਿੰਦੇ ਨੇ ਨਾ ਕਿ ਨਕਲ ਨੂੰ ਵੀ ਅਕਲ ਦੇ ਨਾਲ ਕਰਨਾ ਚਾਹੀਦਾ। ਅਗਰ ਤੁਸੀਂ ਫਾਰਮੈਲਿਟੀ ਇਲੈਕਸ਼ਨ ਵੀ ਕਰਵਾਉਣੇ ਸਨ ਤੇ ਤੁਸੀਂ ਕਮ ਸੇ ਕਮ ਉਹਦੀ ਇੱਕ ਜਿਹੜੀ ਪੂਰਾ ਟਾਈਮ ਲਿਮਟ ਔਰ ਉਹਦੇ ਪ੍ਰੋਸੀਜਰ ਜਿਹੜਾ ਸਾਰਾ ਉਹ ਚੀਜ਼ਾਂ ਫੋਲੋ, ਦਾਵਤਨਾਮੇ ਉਹ ਸਾਰੇ ਕਰਦੇ ਤਾਂ ਕਿ ਕੋਈ ਆਰਗੂਮੈਂਟ ਬਾਕੀ ਨਾ ਰਹਿੰਦਾ ਤੇ ਤੁਹਾਨੂੰ ਇੱਕ ਉੱਥੇ ਲਾਇਸੈਂਸ ਮਿਲ ਜਾਂਦਾ। ਉਹ ਤੁਸੀਂ ਨਹੀਂ ਕੀਤਾ। ਹੁਣ ਅੱਗੇ ਉਹ ਹਕੂਮਤ ਚਲੀ ਗਈ, ਮਾਮਲਾ ਹਜੇ ਤੱਕ ਇਲੈਕਸ਼ਨ ਉਹਨਾਂ ਨੇ ਆਪਣੇ ਨਹੀਂ ਕਰਵਾਏ ਜਾਂ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇਖੋ ਜੀ ਇੱਕ ਆਈਨੀ ਰਿਕੁਆਇਰਮੈਂਟ ਹੈਗੀ, ਠੀਕ, ਉਸ ਰਿਕੁਆਇਰਮੈਂਟ ਨੂੰ ਉਹਨਾਂ ਨੇ ਸਟਿਲ ਹਜੇ ਤੱਕ ਨਹੀਂ ਕੀਤਾ ਔਰ ਉਹਦੇ ਅਗੇਂਸਟ ਬਿਆਨੀਆਂ ਕੀ ਲੈਣਾ ਕਿ ਸਾਡੇ ਕੋਲੋਂ ਸਿੰਬਲ ਛੀਨ ਲਿੱਤਾ ਗਿਆ। ਵੀ ਸਿੰਬਲ ਤੁਹਾਡੇ ਕੋਲੋਂ ਕਿਹੜੇ ਬੰਦੇ ਨੇ ਕੋਈ ਛੀਨ ਲਿਆ? ਕੋਈ ਰਾਹ ਜਾਂਦੇ ਤੁਹਾਡੇ ਪਰਸ 'ਚ ਪਿਆ ਸੀ ਕਿ ਤੁਹਾਡਾ ਮੋਨੋਗ੍ਰਾਮ ਲਿਖੋ ਕਿ ਕੋਈ ਲੈ ਗਿਆ? ਇਹ ਚੀਜ਼ ਹਜ਼ਮ ਨਹੀਂ ਹੁੰਦੀ ਕਿਸੇ ਬਾਸ਼ਊਰ ਆਦਮੀ ਨੂੰ। ਕਿਸੇ ਬੰਦੇ ਨੂੰ ਇੱਕ ਪ੍ਰੋਪੇਗੈਂਡਾ ਕਰਨਾ ਇੱਕ ਅਲੱਗ ਗੱਲ ਹੈ, ਲੇਕਿਨ ਤੁਹਾਡੇ ਪੀਪਲ ਜਿਹੜੀ ਪੀਟੀਆਈ ਦੇ ਅਕਾਬਰੀਨ ਨੇ ਜਾਂ ਜਿਹੜੇ ਉਹਨਾਂ ਦੇ ਮਨਸੂਬਾ ਸਾਜ਼ ਨੇ ਜਾਂ ਜਿਹੜੇ ਉਹਨਾਂ ਦੀ ਪਾਲਿਸੀ ਮੇਕਿੰਗ ਦਾ ਫਰੀਜ਼ਾ ਅੰਜਾਮ ਦਿੰਦੇ ਨੇ ਉਹਨਾਂ ਨੂੰ ਇਸ ਪਹਿਲੂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਜਿਹੜਾ ਮੁਲਕ ਦਾ ਇੱਕ ਫਹਿਮੀਦਾ ਹਲਕਾ ਹੈ ਉਹ ਇਸ ਆਰਗੂਮੈਂਟ ਨੂੰ ਹੁਣ ਬਹੁਤ ਜ਼ਿਆਦਾ ਦੇਰ ਤੱਕ ਬਾਈ ਨਹੀਂ ਕਰੇਗਾ। ਲੇਕਿਨ ਜੇ ਸਭ ਉਹ ਕਹਿੰਦੇ ਨੇ ਕਿ ਜੀ ਸਾਡੇ ਕੋਲ ਇੱਕ ਤਾਂ ਹੈ ਕਿ ਇਤਰਾਜ਼ਾਤ ਉੱਠਦੇ ਰਹਿਣਗੇ
ਕਿਉਂਕਿ ਸਾਨੂੰ ਜਿਹੜਾ ਵਾ ਕੋਸ਼ਿਸ਼ ਕੀਤੀ ਜਾ ਰਹੀ ਕਿ ਇਸ ਪੂਰੇ ਪ੍ਰੋਸੈਸ ਤੋਂ ਬਾਹਰ ਰੱਖਿਆ ਜਾਏ, ਪੀਟੀਆਈ ਨੂੰ ਸਪੇਸ ਨਾ ਮਿਲੇ, ਇੱਕ ਲੈਵਲ ਪਲੇਇੰਗ ਫੀਲਡ ਨਹੀਂ ਹੈ। ਇਸ ਵਾਲੇ ਨਾਲ ਵੀ ਉਹਨਾਂ ਦੇ ਜਿਹੜਾ ਆਰਗੂਮੈਂਟ ਉਹ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ? ਦੇਖੋ ਲੈਵਲ ਪਲੇਇੰਗ ਫੀਲਡ ਦਾ ਜਿਹੜਾ ਤਾਲੁਕ ਹੁੰਦਾ ਹੈ ਨਾ, ਉਹ ਤੇ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਪੀਪਲਸ ਪਾਰਟੀ ਇਲੈਕਸ਼ਨ 'ਚ ਹਿੱਸਾ ਲੈ ਰਹੀ ਹੈ, ਉਹ ਹੁਣ ਵੀ ਕਹਿ ਰਹੀ ਹੈ ਕਿ ਜੀ ਉੱਥੇ ਸਾਡੇ ਖਿਲਾਫ ਪ੍ਰੋਪੇਗੈਂਡਾ ਹੋ ਰਿਹਾ, ਇੱਕ ਦੂਸਰੇ ਤੇ ਤਨਕੀਦ ਕਰ ਰਹੇ ਨੇ। ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਇਲੈਕਸ਼ਨ ਨਹੀਂ ਲੜਨਾ ਜਾਂ ਤੁਹਾਨੂੰ ਇਲੈਕਸ਼ਨ ਤੋਂ ਬਾਹਰ ਕੱਢ ਦਿੱਤਾ ਗਿਆ। ਮੈਦਾਨ ਤੇ ਸਾਰਿਆਂ ਵਾਸਤੇ ਇੱਕੋ ਜਿਹਾ ਹੁੰਦਾ ਹੈ ਨਾ। ਘੋੜ ਦੌੜ ਹੋ ਰਹੀ ਹੈ, ਫੁੱਟਬਾਲ ਮੈਚ ਹੋ ਰਿਹਾ, ਕਬੱਡੀ ਦਾ ਮੈਚ ਹੋ ਰਿਹਾ, ਉਹਦੇ 'ਚ ਥੋੜਾ ਬਹੁਤਾ ਫਾਉਲ ਵੀ ਹੁੰਦੇ ਨੇ, ਦੇਖਦੇ ਨੇ ਤੁਸੀਂ, ਕਿਧਰੇ ਅੰਪਾਇਰ ਵੀ ਥੋੜੀ ਬਹੁਤੀ ਕਰ ਜਾਂਦਾ ਹੈ ਜਾਂ ਭੁੱਲ ਜਾਂਦਾ ਹੈ, ਲੇਕਿਨ ਉਹਦਾ ਮਤਲਬ ਇਹ ਥੋੜਾ ਹੁੰਦਾ ਕਿ ਮੈਚ ਨਹੀਂ ਹੁੰਦੇ ਜਾਂ ਤੁਸੀਂ ਇਹ ਐਕਸਕਿਊਜ਼ ਕਰੋ ਕਿ ਜੀ ਸਾਨੂੰ ਖੇਡਣ ਨਹੀਂ ਦਿੱਤਾ ਗਿਆ ਜਾਂ ਕਹਿੰਦੇ ਨੇ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ, ਸਾਨੂੰ ਮੈਦਾਨ 'ਚ ਨਹੀਂ, ਕਿਸ ਤਰ੍ਹਾਂ ਮੈਦਾਨ 'ਚ ਜਿਹੜੀ ਤੁਸੀਂ ਸਵੇਰੇ ਉੱਠ ਕੇ ਨਵੇਂ ਦਿਨ ਕਿਹਨੂੰ ਨਹੀਂ ਪਤਾ ਚੱਲਦਾ ਕਿ ਪਾਰਟੀ ਗਿਲਗਿਤ ਡੈਮੋਕ੍ਰੈਟਿਕ ਪਾਰਟੀ ਬਣਾ ਰਹੇ ਹੋ, ਤੇ ਜ਼ਾਹਿਰ ਹੈ ਇੰਨੀ ਤੇਜ਼ੀ ਦੇ ਨਾਲ ਜਿਹੜਾ ਤੁਸੀਂ ਕੰਮ ਕਰੋਗੇ ਉਹਦੇ 'ਚ ਕੋਈ ਨਾ ਕੋਈ ਤੇ ਖਰਾਬੀਆਂ, ਕੋਈ ਨਾ ਕੋਈ ਨੁਕਸ ਤੇ ਛੱਡ ਜਾਓਗੇ ਨਾ। ਤੇ ਜਿਹੜੇ ਦੂਸਰੇ ਮੱਦੇ ਮੁਕਾਬਲ ਹੁੰਦੇ ਨੇ ਉਹ ਵੀ ਤੇ ਤੁਹਾਡੀਆਂ ਹਰਕਤਾਂ ਨੂੰ ਦੇਖ ਰਹੇ ਹੁੰਦੇ ਨੇ ਨਾ। ਇੱਕ ਸ਼ਰਾਰਤੀ ਬੱਚਾ, ਇੱਕ ਬਹਾਨੇਬਾਜ਼ ਬੱਚਾ ਜਿਹੜਾ ਉਹ ਰੋ ਕੇ ਮਾਂ ਪਿਓ ਨੂੰ ਦੱਸਦਾ ਮੈਨੂੰ ਇੱਥੇ ਦੇਰ ਹੋ ਗਈ ਸੀ, ਮੈਂ ਸਕੂਲ ਇਸ ਵਾਸਤੇ ਨਹੀਂ ਆ ਸਕਿਆ ਸੀ, ਟ੍ਰੈਫਿਕ ਬੰਦ ਸੀ, ਠੀਕ ਹੈ ਨਾ ਜੀ। ਤੇ ਉਹਨਾਂ ਨੂੰ ਤੇ ਪਤਾ ਹੁੰਦਾ ਨਾ ਕਿ ਵੀ ਟ੍ਰੈਫਿਕ ਕਿੰਨੀ ਕੁ ਬੰਦ ਸੀ, ਇਹਨਾਂ ਆਰਗੂਮੈਂਟ ਕਿੰਨਾ ਕੁ ਵੈਲਿਡ ਹੈਗਾ, ਕਿ ਇਹਨਾਂ ਨੂੰ ਪਤਾ ਤੇ ਉਹਨਾਂ ਨੂੰ ਸਾਰਿਆਂ ਨੂੰ ਸੀ। ਇਹਦੇ 'ਚ ਮੈਂ ਸਮਝਣਾ ਕਿ ਸਭ ਤੋਂ ਵੱਡਾ ਕਸੂਰ ਇਲੈਕਸ਼ਨ ਸਿੰਬਲ ਦੇ ਵਿੱਚ ਜਾਣਾ ਇਹ ਪੀਟੀਆਈ ਦੀ ਆਪਣੀ ਕਿਆਦਤ ਦਾ, ਔਰ ਉਸ ਕਿਆਦਤ ਦਾ ਖਾਸ ਤੌਰ ਦੇ ਉੱਤੇ ਬਾਨੀ ਰਹਿ ਗਿਆ। ਜਿਹੜਾ ਮੈਨੂੰ ਲੱਗਦਾ ਕਿ ਦੇਖੋ ਬਾਨੀ ਨੇ ਕਦੇ ਵੀ ਪਾਰਟੀ ਦੇ ਇਸ ਪਹਿਲੂ ਨੂੰ ਰਿਡਰੈਸ ਕਰਨ ਵਾਸਤੇ ਕਦੇ ਕੋਈ ਹਦਾਇਤ ਨਹੀਂ ਦਿੱਤੀ। ਉਹਨਾਂ ਦੀਆਂ ਮੁxtਲਿਫ ਹਦਾਇਤਾਂ ਆਉਂਦੀਆਂ ਰਹਿਣਗੀਆਂ। ਉਹਨਾਂ ਦੀ ਸਿਸਟਰ ਅਲੀਮਾ ਖਾਨ ਸਾਹਿਬਾ ਜਿਹੜੀਆਂ ਨੇ ਉਹ ਇਹ ਤੱਕ ਤੇ ਕਹਿ ਦੇਣਗੀਆਂ ਜੀ ਤੁਸੀਂ ਬਜਟ ਨਾ ਪਾਸ ਕਰੋ। ਯਾਨੀ ਦੇਖੋ ਨਾ ਕਿੰਨੀ ਵੱਡੀ ਗੱਲ ਹੈ ਕਿ ਤੁਸੀਂ ਬਜਟ ਨਾ ਪਾਸ ਕਰੋ ਤੇ ਜੀਬੀ ਦੇ ਇਲੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਕੰਪੇਨ ਨਹੀਂ ਕਰਦੀਆਂ, ਉੱਥੇ ਤੁਸੀਂ ਨਹੀਂ ਗਈਆਂ। ਅਡਿਆਲਾ ਤੁਸੀਂ ਆ ਜਾਣਾ, ਤੁਹਾਡੀ ਪਾਰਟੀ ਉਹ ਚੇਅਰਮੈਨ ਗਏ ਹੋਏ ਨੇ, ਚਾਹੇ ਆਜ਼ਾਦ ਹਸੀਅਤ 'ਚ ਲੜ ਰਹੇ ਨੇ, ਤੁਸੀਂ ਇਹ ਖੁਦ ਗਏ ਉੱਥੇ ਜਾ ਕੇ ਵੋਟਰਸ ਨੂੰ ਕਿਹਾ। ਮੋਹਤਰਮਾ ਆਸਫਾ ਭੁੱਟੋ ਸਾਹਿਬਾ ਉੱਥੇ ਚਲੀਆਂ ਗਈਆਂ ਨੇ, ਉਹ ਖੁਦ ਗਈਆਂ ਨੇ, ਤੇ ਕੀ ਤੁਹਾਨੂੰ ਨਹੀਂ ਜੀਬੀ ਦੇ ਵਿੱਚ ਜਾ ਸਕਦੀਆਂ ਤੁਸੀਂ? ਵੈਸੇ ਤਾਂ ਤੁਸੀਂ ਇਥੋਂ ਤੱਕ ਕਹਿ ਦਿੰਦੀਆਂ ਕਿ ਜੀ ਸਾਡਾ ਤੁਸੀਂ ਕੇਪੀ ਗਵਰਨਮੈਂਟ ਬਜਟ ਨਾ ਪੇਸ਼ ਕਰੇ। ਠੀਕ ਹੋ ਨਾ, ਕਿ ਅਗਰ ਤੁਹਾਡੀ ਐਡੀ ਅਥਾਰਟੀ ਹੈ ਤੁਸੀਂ ਚਲੋ ਬਾਹਰੋਂ ਇਹ ਤੇ ਹੋ ਗਿਆ ਨਾ ਸਿਆਸੀ। ਹਾਂ, ਤੁਹਾਨੂੰ ਵੈਸੇ ਪੋਜੀਸ਼ਨ ਕੀ ਲੱਗ ਰਹੀ ਹੈ ਇਲੈਕਸ਼ਨ ਦੇ ਵਾਲੇ ਨਾਲ? ਦੇਖੋ ਮੈਨੂੰ ਪੋਜੀਸ਼ਨ ਜਿਹੜੀ ਹੈ ਨਾ ਉਹ ਇਹ ਲੱਗ ਰਹੀ ਹੈ ਕਿ ਜਿਹੜੀ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਮੈਨੂੰ ਲੱਗ ਰਿਹਾ ਕਿ ਪੀਪਲਸ ਪਾਰਟੀ ਔਰ ਮੁਸਲਿਮ ਲੀਗ ਨੂਨ ਦੇ ਦਰਮਿਆਨ ਮੈਨੂੰ ਲੱਗ ਰਿਹਾ ਇੱਕ ਮੁਕਾਬਲਾ ਹੈਗਾ। ਅੱਛਾ, ਕਾਂਟੇਦਾਰ ਮੁਕਾਬਲਾ। ਤੇ ਹੁਣ ਦੇਖਣਾ ਇਹ ਹੈਗਾ ਕਿ ਜਿਹੜੀ ਉਸ ਏਰੀਆ ਦੇ ਵਿੱਚ ਜੀਬੀ ਦੇ ਇਲਾਕੇ ਦੇ ਅੰਦਰ ਜਿਹੜੀ ਮੁਸਲਮਾਨ ਜਿਹਨੂੰ ਅਸੀਂ ਕਹਿੰਦੇ ਆ ਵੱਧ ਮੁਸਲਮਾਨ, ਉਹਨਾਂ ਦੀਆਂ ਵੀ ਸੀਟਾਂ ਦੋ ਪਹਿਲੇ ਤੋਂ ਉਹ ਲੈਂਦੇ ਨੇ। ਕੌਮੀ ਅਸੈਂਬਲੀ ਚੋਂ ਵੀ ਇੱਕ ਅੱਧੀ ਸੀਟ ਉਹਨਾਂ ਦੀ ਉੱਥੇ ਹੁੰਦੀ। ਹੁਣ ਦੇਖਣਾ ਹੈਗਾ ਕਿ ਮੌਜੂਦਾ ਇਸ ਸੂਰਤ-ਹਾਲ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਕੈਸੀ ਰਹਿੰਦੀ ਹੈ, ਕਿ ਉਹ ਕਿੰਨਾ ਕੁ ਆਪਣੇ ਵੋਟਰਸ ਦੇ ਨੂੰ ਆਪਣੇ ਹੱਕ ਦੇ ਵਿੱਚ ਉਹ ਲਿਆਉਂਦੇ ਨੇ ਜਾਂ ਕੀ ਉਹ ਕਰਦੇ ਨੇ। ਦੂਸਰੇ ਨੰਬਰ ਦੇ ਉੱਤੇ ਕਿ ਪੀਟੀਆਈ ਦਾ ਇਹ ਨਹੀਂ ਮਤਲਬ ਹੈਗਾ ਕਿ ਉਹ ਇਲੈਕਸ਼ਨ ਤੋਂ ਬਾਹਰ ਉਹ ਇਲੈਕਸ਼ਨ ਲੜ ਰਹੀ ਹੈ, ਸਿੰਬਲ ਨਹੀਂ ਹੈਗਾ ਉਹ, ਤੇ ਜਨਰਲ ਇੰਡੀਪੈਂਡੈਂਟ ਹੈਗਾ। ਉਹਨਾਂ ਦੇ ਵੋਟਰਾਂ ਨੂੰ ਵੀ ਪਤਾ ਹੈ, ਸਭ ਨੂੰ ਪਤਾ ਹੈ, ਤੇ ਉਹ ਵੋਟ ਤੇ ਇਲੈਕਸ਼ਨ ਤੇ ਉਹ ਭਰਪੂਰ ਲੜ ਰਹੀ ਹੈ। ਔਰ ਉਹਨਾਂ ਦੀ ਉੱਥੇ ਗਵਰਨਮੈਂਟ ਵੀ ਸੀ, ਪਹਿਲੇ ਉਹਨਾਂ ਦੀ ਸੀ, ਸਾਰੀ ਹਕੂਮਤ ਤੇ ਸੀ। ਹੁਣ ਦੇਖੋ ਔਰ ਉਹ ਵੀ ਕਰ ਸਕਦੇ ਨੇ, ਅਗਰ ਉਹਨਾਂ ਦਾ ਕੋਈ ਹੁੰਦਾ ਤੇ ਫਿਰ ਇੱਕ ਬੜਾ ਵੱਡਾ ਅਪਸੈਟ ਹੋਏਗਾ ਜੋ ਅਗਰ ਉੱਥੇ ਦੋਨੋਂ ਇਹ ਪਾਰਟੀਆਂ ਸ਼ਿਕਸਤ ਖਾ ਜਾਂਦੀਆਂ, ਪੀਪਲਸ ਪਾਰਟੀ ਔਰ ਮੁਸਲਿਮ ਲੀਗ ਨੂੰ, ਔਰ ਆਜ਼ਾਦ ਉਮੀਦਵਾਰ ਜਾਂ ਵਹਦਤੁਲ ਮੁਸਲਮਾਨ ਔਰ ਦੂਸਰੀਆਂ ਜਿਹੜੀਆਂ ਅਗਰ ਉਹ ਜਿੱਤਦੇ ਨੇ ਤੇ ਇਹਦਾ ਮਤਲਬ ਹੈਗਾ ਕਿ ਇੱਕ ਬੜਾ ਵੱਡਾ ਅਪਸੈਟ ਹੈ। ਔਰ ਇਹਨਾਂ ਵਫਾਕੀ ਹਕੂਮਤ ਦੇ ਵਿੱਚ ਸ਼ਾਮਲ ਜਮਾਤਾਂ ਵਾਸਤੇ ਵੀ, ਲੀਡਰਸ਼ਿਪ ਵਾਸਤੇ ਵੀ ਇਹ ਫਿਰ ਬੜਾ ਉਹਨਾਂ ਦੇ ਵਾਸਤੇ ਸੋਚਣ ਦਾ ਮੁਕਾਮ ਹੋਏਗਾ ਕਿ ਤੁਸੀਂ ਅਗਰ ਤਮਾਮ ਤਰ ਵਸਾਇਲ ਇਸਤੇਮਾਲ ਕਰਨ ਦੇ ਬਾਵਜੂਦ ਵੀ ਤੁਸੀਂ ਅਗਰ ਵੋਟਰਸ ਨੂੰ ਆਪਣੀ ਤਰਫ ਨਹੀਂ ਲਿਆ ਸਕੇ ਤੇ ਇਹਦਾ ਮਤਲਬ ਹੈਗਾ ਕਿ ਲੋਕ ਤੁਹਾਡੇ ਨਾਲ ਉਸ ਤਰ੍ਹਾਂ ਤੇ ਨਹੀਂ ਹੈ, ਔਰ ਤੁਹਾਡੇ ਮੌਕਫ ਨੂੰ, ਤੁਹਾਡੇ ਪ੍ਰੋਗਰਾਮ ਨੂੰ, ਤੁਹਾਡੀਆਂ ਗੱਲਾਂ ਨੂੰ ਉਹਨਾਂ ਨੇ ਅਹਿਮੀਅਤ ਨਹੀਂ ਦਿੱਤੀ। ਤੇ ਇਹ ਇੱਕ ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਬੜਾ ਸੈਂਸਿਟਿਵ ਇਲੈਕਸ਼ਨ ਹੈ, ਕਿਉਂਕਿ ਇਹਦੇ ਵਿੱਚ ਅਗਰ ਦੋਨੋਂ ਪਾਰਟੀਆਂ ਸ਼ਿਕਸਤ ਖਾ ਜਾਂਦੀਆਂ ਨੇ ਔਰ ਇਸ ਕਾਬਲ ਨਹੀਂ ਰਹਿੰਦੀਆਂ ਕਿ ਹਕੂਮਤ ਨਾ ਬਣਾ ਸਕਣ, ਮੁਸਲਿਮ ਲੀਗ ਔਰ ਪੀਪਲਸ ਪਾਰਟੀ, ਤੇ ਇਹਦਾ ਮਤਲਬ ਹੈਗਾ ਕਿ ਫਿਰ ਆਉਣ ਵਾਲਾ ਇਮਕਾਨਾਤ ਤੁਹਾਨੂੰ ਨਜ਼ਰ ਆ ਰਹੇ ਨੇ?
ਨਹੀਂ ਤਜ਼ੀਆ ਕਰ ਰਹੇ ਹਾਂ ਕਿ ਜਦੋਂ ਦੌੜ ਰਹੀਆਂ ਹੁਣ ਚੀਜ਼ਾਂ ਤੇ ਕੁਝ ਵੀ ਹੋ ਸਕਦਾ। ਮੈਂ ਕਿਹਾ ਸ਼ਾਇਦ ਕੋਈ ਤੁਹਾਡੇ ਕੋਲ ਕੋਈ ਚੂਹਾ ਰਿਪੋਰਟ ਹੈ ਜਾਂ ਕੋਈ ਉੱਥੋਂ ਦੇ ਅਸਲ ਇਮਕਾਨਾਤ ਹੈ ਦੇ ਲਫ਼ਜ਼ ਨਾਲ ਤੇ ਮੈਂ ਤੁਹਾਨੂੰ ਦੱਸਿਆ ਕਿ ਵੀ ਮੈਨੂੰ ਦੋਨੋਂ ਪਾਰਟੀਆਂ ਵਿਨ ਕਰਦੀਆਂ ਨਜ਼ਰ ਆ ਰਹੀਆਂ ਨੇ। ਠੀਕ ਹੋ ਗਿਆ ਜੀ, ਠੀਕ ਹੈ ਨਾ, ਲੇਕਿਨ ਅਪਸੈਟ ਵੀ ਤੇ ਵਿੱਚੇ ਹੁੰਦੇ ਨੇ ਨਾ ਗੇਮ ਦੇ ਵਿੱਚ। ਦੇਖੋ ਛੋਟੀਆਂ ਟੀਮਾਂ ਵੱਡੀਆਂ ਟੀਮਾਂ ਨੂੰ ਹਰਾ ਦਿੰਦੀਆਂ, ਔਰ ਉਹ ਤਾਂ ਫਿਰ ਕਹਿੰਦੀ ਅਸੀਂ ਪੂਰੇ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਹਾਂ, ਔਰ ਜੈਨਜ਼ੀ ਵੀ ਉਹਨਾਂ ਦੇ ਨਾਲ ਵੀ ਸਾਰੀ ਪੂਰੀ ਉਹਨਾਂ ਦੇ ਨਾਲ ਹੈ ਬਕੌਲ ਉਹਨਾਂ ਦੇ। ਤੇ ਮੇਰਾ ਖਿਆਲ ਜਿਹੜਾ ਇੱਕ ਡਿਫਰੈਂਟ ਹੋ ਸਕਦਾ, ਲੇਕਿਨ ਦਿਲਚਸਪ ਮੁਕਾਬਲਾ ਹੋਏਗਾ, ਬੜਾ ਮਜ਼ੇਦਾਰ ਮੁਕਾਬਲਾ ਹੋਏਗਾ, ਔਰ ਮੁਲਕ ਦੀ ਕੌਮੀ ਸਿਆਸਤ ਉੱਤੇ ਵੀ ਇਹਦੇ ਅਸਰਾਤ ਮੁਰਤਬ ਹੋਣਗੇ। ਰਿਜ਼ਲਟ ਜਿਹੜਾ ਵੀ ਆਏਗਾ ਉਹਦੇ ਅਸਰਾਤ ਜ਼ਰੂਰ ਆਉਣਗੇ। ਚਲੋ ਠੀਕ ਹੋ ਗਿਆ।